ਅਗਲੀ ਖਬਰ ਕੁਛ ਕੁ ਇਕੋਨਮੀ ਦੇ ਨਾਲ ਗੱਲ ਕਰਦੇ ਜਾਈਏ। ਸ਼ੋਪੀਫਾਈ ਆਪਾਂ ਪਿਛਲੇ ਦਿਨਾਂ ਤੋਂ ਦੱਸਦੇ ਆ ਰਹੇ ਹਾਂ, ਬਹੁਤ ਵੱਡੀ ਕੰਪਨੀ ਆ ਜਿਨ੍ਹਾਂ ਨੇ ਆਲਰੇਡੀ 10% ਦੇ ਕਰੀਬ ਆਪਣੀ ਵਰਕਫੋਰਸ ਕੱਟ ਕਰ ਦਿੱਤੀ ਆ, ਲੇ ਆਫ ਕਰ ਦਿੱਤੀ ਹੈਗੀ ਆ। ਟੋਬੀਅਸ ਲੁਟਕੇ CEO ਸ਼ੋਪੀਫਾਈ ਦੇ, ਇਹਨਾਂ ਨੇ ਈਮੇਲ ਦੇ ਰਾਹੀਂ ਸਾਰਿਆਂ ਨੂੰ ਦੱਸਿਆ ਹੈਗਾ। ਹੁਣ ਅੱਜ ਖਬਰ ਇਹ ਆ ਰਹੀ ਆ ਵੀ ਫੇਸਬੁੱਕ ਦੀ ਜੋ ਪੇਰੈਂਟ ਮੈਟਾ ਕੰਪਨੀ ਆ, ਉਹ 10% ਕੱਟ ਕਰ ਸਕਦੀ ਆ ਆਪਣੇ EMPLOYEES ਦੀ। ਉਹਦੇ ਵਿੱਚ ਉਹਨਾਂ ਨੇ ਇਹ ਰੱਖਿਆ ਵੀ ਜੋ ਲੋ ਪਰਫਾਰਮਿੰਗ ਸਟਾਫ ਹੈਗਾ। ਸੋ ਹਮੇਸ਼ਾ ਜਦੋਂ ਕਿਸੇ ਨੂੰ ਲੇ ਆਫ ਕਰਨਾ ਹੁੰਦਾ ਜਾਂ ਕੰਮ ਤੋਂ ਕੱਢਣਾ, ਉਹਨੂੰ ਉਹਦੇ ਤੇ ਇਹ ਕਹਿ ਦਿੰਦੇ ਆ ਵੀ ਇਹ ਜੀ ਲੋ ਪਰਫਾਰਮਰ ਹੈਗੇ ਆ, ਬੜੇ ਜਿੱਦਾਂ ਸੁਸਤ ਹੈਗੇ ਆ, ਸਹੀ ਨਹੀਂ ਕੰਮ ਕਰ ਰਹੇ। CEO ਮਾਰਕ ਜ਼ਕਰਬਰਗ ਨੇ ਪਿਛਲੇ ਦਿਨਾਂ ਦੇ ਵਿੱਚ ਵਾਰਨਿੰਗ ਦਿੱਤੀ ਸੀ, ਕਹਿੰਦਾ ਵੀ ਮੈਂ ਮੋਡੀਫਾਈਡ ਪਰਫਾਰਮੈਂਸ ਸਟੈਂਡਰਡਸ ਦੇ ਉੱਤੇ ਵਰਕਆਊਟ ਕਰ ਰਿਹਾ ਹੈਗਾ। ਇਸੇ ਤਰ੍ਹਾਂ ਬਿਜ਼ਨਸ ਇਨਸਾਈਡਰਸ ਦੀ ਰਿਪੋਰਟ ਦੇ ਮੁਤਾਬਕ ਮੈਟਾ ਦਾ ਜੋ ਫੇਸਬੁੱਕ ਦੀ ਪੇਰੈਂਟ ਕੰਪਨੀ ਆ, ਜੋ ਹਿਊਮਨ ਰਿਸੋਰਸਿਸ ਚੀਫ ਆ ਮੈਟਾ ਕੰਪਨੀ ਦੀ, ਲੋਰੀ ਗੋਲੇਰ, ਉਹਨਾਂ ਨੇ ਵੀ ਇਹ ਮੈਮੋ ਆਪਣੇ ਜੋ ਕੰਪਨੀ ਦੇ ਡਾਇਰੈਕਟਰਸ ਆ ਉਹਨਾਂ ਨੂੰ ਇਹ ਭੇਜਿਆ ਵੀ ਲੋ ਪਰਫਾਰਮਰਸ ਨੂੰ ਆਊਟ ਆਫ ਕੰਪਨੀ ਕੀਤਾ ਜਾਊਗਾ। ਸੋ ਫੇਸਬੁੱਕ ਦੇ EMPLOYEE ਖੁਦ ਸੋਚ ਰਿਹਾ ਵੀ 10% ਦੇ ਕਰੀਬ ਵਰਕਫੋਰਸ ਫੇਸਬੁੱਕ ਜੋ ਮੈਟਾ ਕੰਪਨੀ ਹੈਗੀ ਆ ਉਹਦੇ ਵਿੱਚੋਂ ਕੱਢੇ ਜਾਣਗੇ। ਤੇ 2022 ਦੇ ਵਿੱਚ ਜੋ ਨਵੇਂ ਵੀ EMPLOYEE ਹਾਇਰ ਕਰਨੇ ਆ, ਉਹਨਾਂ ਦੇ ਵਿੱਚ ਵੀ ਬਹੁਤ ਵੱਡਾ ਕੱਟ ਕਰਨ ਜਾ ਰਹੇ ਹੈਗੇ ਆ। ਇਸ ਤੋਂ ਪਹਿਲਾਂ ਗੂਗਲ, ਮਾਈਕਰੋਸਾਫਟ, ਸੀਗੇਟ, ਸਨੈਪ, ਟਵਿੱਟਰ, ਕੋਰਸੇਅਰ, ਇਹ ਸਾਰੀਆਂ ਕੰਪਨੀਆਂ ਨੇ ਲੇ ਆਫ ਸ਼ੁਰੂ ਕਰ ਦਿੱਤੀ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, WNBA ਦੀ ਜਿਹੜੀ ਸਟਾਰ ਬ੍ਰਿਟਨੀ ਗ੍ਰਾਈਨਰ, ਜਿਹੜੀ ਕਿ ਇਸ ਟਾਈਮ ਰੂਸ ਦੀ ਜੇਲ੍ਹ ਦੇ ਵਿੱਚ ਹੈਗੀ ਆ, ਉਸ ਦਾ ਟਰਾਇਲ ਚੱਲ ਰਿਹਾ ਡਰੱਗ ਪੋਜੈਸ਼ਨ ਦੇ ਮਾਮਲੇ ਨੂੰ ਲੈ ਕੇ। ਆਪਣੀ ਟੈਸਟੀਮੋਨੀ ਜਿਹੜੀ ਉਸਨੇ ਪਹਿਲੀ ਗਵਾਹੀ ਇੱਕ ਹਿਸਾਬ ਦੇ ਨਾਲ ਦਿੱਤੀ ਇਸ ਟਰਾਇਲ ਦੇ ਵਿੱਚ, ਤੇ ਜਿਹੜੇ ਪ੍ਰੋਸੀਕਿਊਸ਼ਨ ਆ ਜਿਹੜੇ ਉਸਨੂੰ ਸਜ਼ਾ ਦਿਵਾਉਣੀ ਚਾਹੁੰਦੇ, ਉੱਥੇ ਦੇ ਸਰਕਾਰੀ ਵਕੀਲ ਕਹਿ ਸਕਦੇ ਆ, ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਕਹਿੰਦੀ ਵੀ ਜਿਹੜੀ ਪੂਅਰ ਟਰਾਂਸਲੇਸ਼ਨ ਆ ਉਸ ਦੇ ਕਰਕੇ ਇਹ ਜਿਹੜੀ ਇੱਕ ਹਿਸਾਬ ਦੇ ਨਾਲ ਗ੍ਰਿਫਤਾਰ ਹੋਈ ਆ। ਕਹਿੰਦੀ ਵੀ ਜਿਹੜੀ ਰਸ਼ੀਅਨ ਇੰਟਰਪ੍ਰੇਟਰ ਜਿਹੜੀ ਉਸਦੇ ਨਾਲ ਸੀਗੀ, ਨਾਟ ਰਸ਼ੀਅਨ, ਪਤਾ ਨਹੀਂ ਕਿਹੜੀ ਸੀਗੀ, ਜਿਹੜੀ ਵੀ ਇੰਟਰਪ੍ਰੇਟਰ ਉਸਦੇ ਨਾਲ ਸੀ, ਉਸਨੇ ਕਹਿੰਦੇ ਵੀ ਜਿਹੜੀ ਜਾਣਕਾਰੀ ਉੱਥੇ ਰੂਸੀ ਅਧਿਕਾਰੀ ਉਸਨੂੰ ਦੱਸ ਰਹੇ ਸੀਗੇ, ਉਸ ਦਾ ਕੁਛ ਹਿੱਸਾ ਹੀ ਸਿਰਫ ਉਸਨੇ ਟਰਾਂਸਲੇਟ ਕਰਕੇ ਉਸਨੂੰ ਦੱਸਿਆ, ਤੇ ਬਾਅਦ ਦੇ ਵਿੱਚ ਮੈਨੂੰ ਕਿਹਾ ਵੀ ਇਹਨਾਂ ਡਾਕੂਮੈਂਟਸ ਦੇ ਉੱਤੇ ਸਾਈਨ ਕਰ ਦੇ, ਇਹ ਦੱਸੇ ਬਗੈਰ ਵੀ ਇਹਨਾਂ ਡਾਕੂਮੈਂਟਸ ਦੇ ਵਿੱਚ ਲਿਖਿਆ ਕੀ ਹੈਗਾ ਆ। ਸੋ ਇਹ ਜਿਹੜਾ ਦੇਖੋ ਹਰਜੋਤ ਸਿੰਘ ਜੀ, ਜਿਸ ਮੁਲਕ ਦੇ ਵਿੱਚੋਂ ਗਈ ਹੈ ਜਾਂ ਜਿਹੜੇ ਸੂਬੇ ਤੋਂ ਗਈ, ਕਿਉਂਕਿ ਅਮਰੀਕਾ ਦੇ ਵਿੱਚ ਵੀ ਅਜੇ ਜਿਹੜੀ ਮੈਰੀਜੁਆਨਾ ਹੈਗੀ ਆ ਉਹ ਫੈਡਰਲ ਤਾਂ ਉਹਦੇ ਉੱਤੇ ਲੀਗਲ ਤਾਂ ਨਹੀਂ ਹੈਗੀ ਰੀਕ੍ਰੀਏਸ਼ਨਲ ਪਰਪਸਿਸ ਦੇ ਲਈ, ਪਰ ਰਸ਼ੀਆ ਵਿੱਚ ਤਾਂ ਬਿਲਕੁਲ ਹੀ ਜਿਹੜਾ ਉਹ ਬੈਨ ਹੈਗਾ ਆ। ਸੋ ਉਸ ਦੇ ਨਾਲ ਇਹ ਕਹਿੰਦੇ ਆ ਵੀ ਕੈਨਬਸ ਆਇਲ ਦੇ ਨਾਲ ਜਿਹੜੀ ਉੱਥੇ ਫੜੀ ਗਈ ਸੀਗੀ, ਜਿਸ ਤੋਂ ਬਾਅਦ ਦੇ ਵਿੱਚ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀਗਾ। ਸੋ ਫਰਵਰੀ ਤੋਂ ਲੈ ਕੇ ਹੁਣ ਤੱਕ ਇਹ ਉੱਥੇ ਜੇਲ੍ਹਾਂ ਦੇ ਵਿੱਚ ਹੀ ਧੱਕੇ ਜਿਹੜੀ ਉਹ ਖਾ ਰਹੀ ਆ। ਇੱਕ ਇਸ ਦੇ ਕੋਲ ਵੇਪ ਕਾਰਟ੍ਰਿਜਸ ਜਿਹੜੀਆਂ ਮਿਲੀਆਂ ਸੀ, ਜਿਹੜੀਆਂ ਈ ਸਿਗਰਟ ਹੁੰਦੀਆਂ ਆ, ਜਿਹਦੇ ਵਿੱਚ ਕੈਨਬਸ ਆਇਲ ਸੀਗਾ, ਇਸ ਦੇ ਲਗੇਜ ਦੇ ਵਿੱਚ ਸੀਗੀ, ਜਿਸ ਤੋਂ ਬਾਅਦ ਦੇ ਵਿੱਚ ਇਸ ਨੂੰ ਉੱਥੇ ਹਿਰਾਸਤ ਦੇ ਵਿੱਚ ਲੈ ਲਿਆ ਸੀਗਾ। ਸੋ ਹੁਣ ਇਹ ਕਹਿ ਰਹੀ ਆ ਵੀ ਭਾਈ ਵੀ ਪੂਅਰ ਟਰਾਂਸਲੇਸ਼ਨ ਦੇ ਕਰਕੇ ਕਿਤੇ ਨਾ ਕਿਤੇ ਇਹ ਕੜਿੱਕੀ ਦੇ ਵਿੱਚ ਫਸ ਗਈ ਆ। ਇਹਦੀ ਅਰੈਸਟ ਵੀ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਆਈ ਆ ਜਦੋਂ ਮਾਸਕੋ ਤੇ ਵਾਸ਼ਿੰਗਟਨ ਕਹਿ ਸਕਦੇ, ਰੂਸ ਤੇ US ਦੇ ਦਰਮਿਆਨ ਸਿੰਘ ਜਿਹੜੇ ਉਹ ਫਸੇ ਪਏ ਆ ਯੂਕਰੇਨ ਦੇ ਵਿੱਚ ਜਿਹੜਾ ਹਮਲਾ ਕੀਤਾ ਹੋਇਆ ਹੈ ਰੂਸ ਨੇ ਉਸ ਤੋਂ ਬਾਅਦ ਦੇ ਵਿੱਚ। ਜੀ ਅਗਲੀ ਖਬਰ ਵੱਲ ਚਲੀਏ। ਸਰੋਤਿਆਂ ਨੂੰ ਯਾਦ ਹੋਊਗਾ ਕ੍ਰਿਸ ਕਿਊਮੋ ਜੋ ਗਵਰਨਰ ਦਾ ਭਰਾ ਸੀ, CNN ਦੇ ਉੱਤੇ ਕਮੈਂਟੇਟਰ ਸੀਗਾ, ਉਸ ਨੂੰ ਫਾਇਰ ਕਰ ਦਿੱਤਾ ਗਿਆ ਸੀਗਾ ਸੈਕਸ਼ੂਅਲ ਹਰਾਸਮੈਂਟ ਦੇ ਕੇਸ ਦੇ ਵਿੱਚ। ਤੇ ਬਾਅਦ ਦੇ ਵਿੱਚ ਕ੍ਰਿਸ ਕੁਮੋ ਨੇ CNN ਨੂੰ $125 ਮਿਲੀਅਨ ਦਾ ਲਾ ਸੂਟ ਵੀ ਫਾਈਲ ਕੀਤਾ ਸੀ ਵੀ ਮੇਰੀਆਂ ਜੋ ਅਰਨਿੰਗਸ ਆ ਉਹਨਾਂ ਦੇ ਵਿੱਚ ਘਾਟਾ ਪਿਆ ਹੈਗਾ। ਹੁਣ ਉਹ ਨਿਊਜ਼ ਨੇਸ਼ਨ ਇੱਕ ਨਵਾਂ ਚੈਨਲ ਹੈਗਾ ਆ, ਉਸ ਨੂੰ ਜੁਆਇਨ ਕਰਨ ਜਾ ਰਹੇ ਹੈਗੇ ਆ। ਸ਼ਾਮ ਦਾ 8 ਵਜੇ ਦਾ ਸ਼ੋਅ, ਡੈਨ ਅਬਰਾਮਸ ਲਾਈਵ ਕਰਕੇ ਸ਼ੋਅ ਆ ਨਿਊਜ਼ ਨੇਸ਼ਨ ਦੇ ਉੱਤੇ।
ਇਹ ਜੋ ਚੈਨਲ ਆ ਨਾਨ ਪਾਰਟੀਸ਼ਨ ਹੈਗਾ। ਸੋ CNN ਵੀ ਆਪਾਂ ਨੂੰ ਪਤਾ ਕੀ ਆ, ਲਿਬਰਲ ਸਾਈਡ ਆ, ਫੌਕਸ ਟੋਟਲੀ ਰਾਈਟ ਸਾਈਡ ਆ। ਸੋ ਹੁਣ ਨਿਊਜ਼ ਨੇਸ਼ਨ ਦੇ ਉੱਤੇ ਬੜਾ ਲੈਸ ਨੋਨ ਆ, ਨਵਾਂ ਹੀ ਜੋ ਹੈਗਾ ਇਹ ਸਟੇਸ਼ਨ ਆ। ਕਹਿੰਦੇ ਪਈ ਇਹਦੇ 2 ਮਿਲੀਅਨ ਦੇ ਕਰੀਬ ਵਿਊਜ਼ ਹੁੰਦੇ ਹੈਗੇ ਆ। CNN ਦੇ ਵਿਊਜ਼ ਨਾਲੋਂ ਸਿਰਫ 2% ਵਿਊਜ਼ ਇਸ ਚੈਨਲ ਦੇ ਉੱਤੇ ਰਾਈਟ ਨਾਓ ਹੈਗੇ ਆ। ਜੇ CNN ਤੇ 2 ਮਿਲੀਅਨ ਤਾਂ ਇਹ ਤੇ 50,000 ਦੇ ਕਰੀਬ ਆ, ਪਰ ਉਹਨਾਂ ਨੇ ਇਸ ਨਿਊਜ਼ ਚੈਨਲ ਨੂੰ ਜੁਆਇਨ ਕਰ ਲਿਆ। ਬਿਲਕੁਲ ਹਰਜੋਤ ਸਿੰਘ ਜੀ, ਰੋਜੀ ਰੋਟੀ ਦੇ ਲਈ ਬੰਦਾ ਕਈ ਕੁਛ ਜਿਹੜਾ ਉਹ ਕਰ ਰਿਹਾ ਹੁੰਦਾ ਆ। ਸੋ ਕ੍ਰਿਸ ਕੁਮੋ ਨੇ ਵੀ ਜਿਹੜਾ ਉਹ ਆਖਿਆ ਵੀ ਚੱਲ ਭਾਈ ਕਿਤੇ ਨਾ ਕਿਤੇ ਤਾਂ ਆਪਾਂ ਤੋਰੀ ਫੁਲਕਾ ਜਿਹੜਾ ਹੁਣ ਅੱਗੇ ਚਲਾਉਣਾ ਹੀ ਹੈਗਾ ਆ।